ਕਾਲ ਜੀ, ਮੈਂ ਯੋਗੇਸ਼ ਗੁਰਨਾਥ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਲਾਕਡਾਊਨ 4.0 ਸ਼ੁਰੂ ਹੋ ਚੁੱਕਿਆ ਹੈ। ਕਾਫੀ ਜ਼ਿਆਦਾ ਸਿਨੇਮਾ ਪ੍ਰੇਮੀਆਂ ਦੇ ਜਿਹੜੇ ਫਿਲਮਾਂ ਨੂੰ ਪਿਆਰ ਕਰਦੇ ਨੇ, ਫਿਲਮੀ ਲਵਰਸ ਦੇ ਮੈਨੂੰ ਮੈਸੇਜ ਆ ਰਹੇ ਸੀ ਕਿ ਕਦੋਂ ਤੱਕ ਹੁਣ ਉਹ ਦੁਬਾਰਾ ਸਿਨੇਮਾਜ਼ ਦੇ ਵਿੱਚ ਫਿਲਮਾਂ ਨੂੰ ਦੇਖ ਸਕਦੇ ਨੇ, ਇੰਜੋਏ ਕਰ ਸਕਦੇ ਨੇ, ਆਪਣੇ ਫੇਵਰਿਟ ਐਕਟਰਸ ਨੂੰ ਉਹ ਦੇਖ ਸਕਦੇ ਨੇ। ਸੋ ਥੋੜੇ ਜਿਹੇ ਜਵਾਬ ਦੇਣ ਦੀ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਇੰਡੋਜ਼ ਟੀਵੀ ਦੇ ਰਾਹੀਂ। ਸੋ ਜਦੋਂ ਲਾਕਡਾਊਨ ਸ਼ੁਰੂ ਹੋਇਆ 22 ਮਾਰਚ ਨੂੰ, ਤਾਂ ਉਦੋਂ ਦੋ ਫਿਲਮਾਂ ਪੰਜਾਬੀ ਸਿਨੇਮਾਜ਼ ਦੀ ਸ਼ਾਨ ਬਣੀਆਂ ਹੋਈਆਂ ਸੀ। ਪਹਿਲੀ ਸੀ ਇੱਕੋ ਮਿੱਕੇ ਤੇ ਦੂਜੀ ਸੀ ਚੱਲ ਮੇਰਾ ਪੁੱਤ 2। ਦੋਵੇਂ ਫਿਲਮਾਂ ਕਾਫੀ ਅੱਛਾ ਬਿਜ਼ਨਸ ਕਰ ਰਹੀਆਂ ਸੀ, ਕਾਫੀ ਅੱਛਾ ਰਿਸਪੌਂਸ ਦੋਵੇਂ ਫਿਲਮਾਂ ਨੂੰ ਮਿਲ ਰਿਹਾ ਸੀ। ਕਾਫੀ ਅੱਛੇ ਤਰੀਕੇ ਦੇ ਨਾਲ ਜਿਹੜੇ ਕਿ ਲੋਕ ਸਿਨੇਮਾਜ਼ ਦੇ ਵਿੱਚ ਆ ਰਹੇ ਸੀ ਤੇ ਆਲਮੋਸਟ ਸਾਰੀਆਂ ਫਿਲਮਾਂ ਦੇ ਸ਼ੋਅ ਅੱਛੇ ਜਾ ਰਹੇ ਸੀ। ਪਰ ਅਨਫੋਰਚੂਨੇਟਲੀ ਬਿਕੋਜ਼ ਆਫ ਕਰੋਨਾ ਵਾਇਰਸ ਫਿਲਮਾਂ ਇਫੈਕਟ ਹੋਈਆਂ ਤੇ ਸਾਡੇ ਸਿਨੇਮਾਜ਼ ਬੰਦ ਹੋ ਗਏ। ਤੇ ਹੁਣ ਗੱਲ ਕਰਦੇ ਹਾਂ ਉਹਨਾਂ ਫਿਲਮਾਂ ਦੀ ਜਿਹੜੀਆਂ ਕਿ ਤਿਆਰ ਹੋਈਆਂ ਵੀ ਫਿਲਮਾਂ ਨੇ, ਜਿਹੜੀਆਂ ਕਿ ਰਿਲੀਜ਼ ਹੋਣ ਵਾਲੀਆਂ ਸੀ। ਜਿੱਦਾਂ ਕਿ ਫੋਰ ਐਗਜ਼ਾਮਪਲ ਦੋ ਫਿਲਮਾਂ ਦਾ ਮੈਂ ਨਾਮ ਲਊਂਗਾ। ਇੱਕ ਸੀ ਪੋਸਤੀ, ਹੰਬਲ ਮੋਸ਼ਨ ਪਿਕਚਰ ਦੀ ਗਿੱਪੀ ਗਰੇਵਾਲ ਹੋਣਾ ਦੀ ਫਿਲਮ, ਬੜੀ ਸ਼ਾਨਦਾਰ ਟ੍ਰੇਲਰ ਜਿਹਦਾ ਬੜਾ ਅੱਛਾ, ਤੁਸੀਂ ਸਾਰਿਆਂ ਨੇ ਬੜਾ ਪਿਆਰ ਦਿੱਤਾ ਟ੍ਰੇਲਰ ਨੂੰ। ਤੇ ਦੂਜੀ ਫਿਲਮ ਸੀ ਯਾਰ ਅਮੁੱਲੇ ਰਿਟਰਨਸ। ਸੋ ਇਹ ਦੋ ਫਿਲਮਾਂ ਨੇ ਜਿਹੜੀਆਂ ਆਲਮੋਸਟ ਤਿਆਰ ਸੀ ਰਿਲੀਜ਼ ਹੋਣ ਦੇ ਲਈ, ਪਰ ਇਹ ਦੋਵੇਂ ਫਿਲਮਾਂ ਫਿਰ ਰਿਲੀਜ਼ ਡੇਟ ਦੋਨਾਂ ਦੀ ਕੈਂਸਲ ਕਰ ਦਿੱਤੀ ਗਈ ਬਿਕੋਜ਼ ਕਰੋਨਾ ਵਾਇਰਸ ਕਰਕੇ ਸਿਨੇਮਾਜ਼ ਬੰਦ ਹੋ ਗਏ ਸੀ। ਸੋ ਬਹੁਤ ਸਾਰੀਆਂ ਫਿਲਮਾਂ ਰੁਕ ਗਈਆਂ ਨੇ, ਬਹੁਤ ਸਾਰੀਆਂ ਫਿਲਮਾਂ ਇਫੈਕਟ ਹੋਈਆਂ ਨੇ, ਜਿਹੜੀਆਂ ਸਟਾਰਟ ਹੋਣ ਵਾਲੀਆਂ ਸੀ ਉਹ ਵੀ ਇਫੈਕਟ ਹੋਈਆਂ ਨੇ ਤੇ ਕਈਆਂ ਦੇ ਸ਼ੂਟ ਚੱਲ ਰਹੇ ਸੀ, ਕਈਆਂ ਦੇ ਸ਼ੂਟ ਕੰਪਲੀਟ ਹੋ ਚੁੱਕੇ ਨੇ। ਪੋਸਟ ਪ੍ਰੋਡਕਸ਼ਨ ਦਾ ਜਿਹੜਾ ਕੰਮ ਹੈ ਉਹ ਪੈਂਡਿੰਗ ਹੈ। ਸੋ ਸਿਨੇਮੇ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ। ਬੜੀ ਅੱਛੀ ਰਫ਼ਤਾਰ ਸਾਡੇ ਪੰਜਾਬੀ ਸਿਨੇਮਾ ਦੀ ਚੱਲ ਰਹੀ ਸੀ, ਪਰ ਉਹ ਸਲੋ ਹੋਈ ਹੈ ਜਾਂ ਰੁਕ ਗਈ ਹੈ ਕਰੋਨਾ ਵਾਇਰਸ ਦੇ ਕਾਰਨ। ਹੁਣ ਕਦੋਂ ਤੱਕ, ਜਿਹੜਾ ਤੁਹਾਡਾ ਸਵਾਲ ਹੈ ਕਿ ਕਦੋਂ ਤੱਕ ਇਹ ਚੀਜ਼ਾਂ ਨੇ ਜਿਹੜੀਆਂ ਦੁਬਾਰਾ ਸਹੀ ਹੋ ਜਾਣਗੀਆਂ। ਦੇਖੋ ਜੀ, ਜਿੰਨਾ ਕਿ ਮੈਂ ਗੱਲ ਕੀਤੀ ਆ ਆਪਣੇ ਇੱਕ ਸਿਨੇਮਾ ਪ੍ਰੇਮੀ ਹੋਣ ਦੇ ਨਾਤੇ, ਇੱਕ ਐਂਟਰਟੇਨਮੈਂਟ ਪਰਸਨ ਹੋਣ ਦੇ ਨਾਤੇ, ਜਿੰਨਾ ਕਿ ਮੈਂ ਐਕਟਰਸ ਨੂੰ ਮਿਲਣਾ ਜੁਲਦਾ ਜਾਂ ਜਿੰਨਾ ਕੁ ਮੇਰੀ ਗੱਲਬਾਤ ਹੁੰਦੀ ਹੈ, ਸੋ ਮੈਂ ਇੱਕ ਓਵਰਆਲ ਅੰਦਾਜ਼ਾ ਲਾਇਆ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਅਗਸਤ ਤੱਕ ਸ਼ੂਟਿੰਗਸ ਦੁਬਾਰਾ ਸ਼ੁਰੂ ਹੋ ਸਕਦੀਆਂ ਨੇ ਅਗਰ ਸਭ ਕੁਝ ਸਹੀ ਰਿਹਾ ਤਾਂ। ਕਿਉਂਕਿ ਸਰਕਾਰ ਨੇ ਗਾਈਡਲਾਈਨਸ ਵੀ ਜਾਰੀ ਕੀਤੀਆਂ ਨੇ ਸ਼ੂਟਸ ਦੇ ਲਈ ਕਿ ਇਦਾਂ ਗਾਈਡਲਾਈਨਸ ਦਾ ਧਿਆਨ ਰੱਖ ਕੇ ਤੁਸੀਂ ਜਿਹੜਾ ਸ਼ੂਟ ਹੈ ਉਹ ਕਰ ਸਕਦੇ ਹੋ। ਸੋ ਅਗਸਤ ਤੱਕ ਪੂਰੇ ਚਾਂਸ ਨੇ ਕਿ ਅਗਸਤ ਤੱਕ ਰੁਕੀਆਂ ਹੋਈਆਂ ਫਿਲਮਾਂ, ਰੁਕੇ ਹੋਏ ਸ਼ੂਟਸ ਦੁਬਾਰਾ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਰੱਬ ਨੇ, ਕੁਦਰਤ ਨੇ ਸਭ ਕੁਝ ਸਹੀ ਰੱਖਿਆ। ਤੇ ਹੁਣ ਗੱਲ ਕਰਦੇ ਹਾਂ ਜਿਹੜੀਆਂ ਫਿਲਮਾਂ ਨੇ ਰਿਲੀਜ਼ ਹੋਣਾ। ਥੀਏਟਰਸ ਭਾਵੇਂ ਅਗਲੇ ਮਹੀਨੇ ਖੁੱਲ ਜਾਣ, ਪਰ ਜਿਹੜੇ ਮੇਕਰਸ ਨੇ ਜਿਨ੍ਹਾਂ ਨੇ ਫਿਲਮਾਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ, ਤਾਂ ਉਹ ਅਗਲੇ ਮਹੀਨੇ ਆਪਣੀਆਂ ਫਿਲਮਾਂ ਰਿਲੀਜ਼ ਨਹੀਂ ਕਰਨਗੇ ਕਿਉਂਕਿ ਥੀਏਟਰਸ ਦੇ ਵਿੱਚ ਗੈਦਰਿੰਗ ਨਹੀਂ ਹੋਣੀ। ਹਰ ਬੰਦਾ ਕਰੋਨਾ ਵਾਇਰਸ ਤੋਂ ਇਫੈਕਟਡ ਹੈ, ਡਰਿਆ ਹੋਇਆ ਹੈ। ਸੋ ਇਸ ਕਰਕੇ ਉਹ ਸਿਨੇਮਾ ਦੇ ਵਿੱਚ ਆਉਣ ਤੋਂ ਪਹਿਲਾਂ 100 ਵਾਰ ਸੋਚੂਗਾ ਆਪਣੀ ਫੈਮਿਲੀ ਦੇ ਨਾਲ। ਸੋ ਭਾਵੇਂ ਥੀਏਟਰਸ ਅਗਲੇ ਮਹੀਨੇ ਜੇ ਸਰਕਾਰ ਕਹਿ ਦਿੰਦੀ ਹੈ ਕਿ ਖੁੱਲ ਵੀ ਜਾਂਦੇ ਨੇ, ਕੰਟਰੋਲ ਕਰੋਨਾ ਵਾਇਰਸ ਤੇ ਆਪਾਂ ਕਾਬੂ ਪਾ ਲੈਂਦੇ ਹਾਂ, ਫਿਰ ਵੀ ਜਿਹੜਾ ਕਿ ਫਿਲਮਾਂ ਜਿਹੜੀਆਂ ਤਿਆਰ ਪਈਆਂ ਨੇ, ਜਿੱਦਾਂ ਕਿ ਦੋ ਫਿਲਮਾਂ ਦੀ ਐਗਜ਼ਾਮਪਲ ਦਿੱਤੀ ਸੀ, ਪੋਸਤੀ ਤੇ ਯਾਰ ਅਨਮੁੱਲੇ ਰਿਟਰਨਸ। ਫਿਲਮਾਂ ਤਾਂ ਹੋਰ ਵੀ ਬਹੁਤ ਨੇ, ਮੈਂ ਐਗਜ਼ਾਮਪਲ ਦੇ ਰਿਹਾ ਬਿਕੋਜ਼ ਇਹ ਉਸ ਟਾਈਮ ਜਿਹੜੀਆਂ ਕਿ ਬਿਲਕੁਲ ਰਿਲੀਜ਼ ਹੋਣ ਲਈ ਤਿਆਰ ਸੀ, ਜਿਨ੍ਹਾਂ ਦੀਆਂ ਡੇਟਸ ਬਾਅਦ ਦੇ ਵਿੱਚ ਕੈਂਸਲ ਹੋ ਗਈਆਂ ਰਿਲੀਜ਼ ਡੇਟ ਕਰੋਨਾ ਵਾਇਰਸ ਦੇ ਕਾਰਨ। ਸੋ ਫਿਲਮਾਂ ਨੇ ਜਿਹੜੀਆਂ ਫੁੱਲ ਫਲੈਜ ਜਿਹੜਾ ਕਿ ਸਿਨੇਮਾ ਦੇ ਵਿੱਚ ਦੁਬਾਰਾ ਜਿਹੜੀ ਭੀੜ ਅਸੀਂ ਇਕੱਠੀ ਦੇਖਾਂਗੇ, ਉਹ ਤਾਂ ਅਸੀਂ ਸਾਲ ਦੇ ਐਂਡ ਤੱਕ ਹੀ ਵੇਖ ਸਕਦੇ ਹਾਂ। ਆਲਮੋਸਟ ਮੈਂ ਗੱਲ ਕਰੂੰਗਾ ਕਿ ਅਕਤੂਬਰ ਨਵੰਬਰ ਤੱਕ ਹੀ ਜਾ ਕੇ ਦੁਬਾਰਾ ਫਿਲਮਾਂ ਜਿਹੜੀਆਂ ਕਿ ਸਿਨੇਮਾ ਦਾ ਸ਼ਿੰਗਾਰ ਬਣਨੀਆਂ ਸ਼ੁਰੂ ਹੋਣਗੀਆਂ, ਜਿਹੜੀਆਂ ਕਿ ਤਿਆਰ ਵੀ ਪਈਆਂ ਨੇ ਉਹ ਫਿਲਮਾਂ ਵੀ। ਬਿਕੋਜ਼ ਕੋਈ ਵੀ ਬੰਦਾ, ਕੋਈ ਵੀ ਇਨਸਾਨ ਹੈ ਜਿਹੜਾ ਉਹ ਰਿਸਕ ਨਹੀਂ ਲੈਣਾ ਚਾਹੁੰਦਾ। ਸੋ ਇਸ ਕਰਕੇ ਸ਼ੂਟਿੰਗਸ ਭਾਵੇਂ ਜੁਲਾਈ ਅਗਸਤ ਤੋਂ ਸ਼ੁਰੂ ਹੋ ਸਕਦੀਆਂ ਨੇ ਜੇਕਰ ਸਭ ਕੁਝ ਸਹੀ ਰਿਹਾ ਤਾਂ। ਸੋ ਸਾਡੀ ਤਾਂ ਇਹੀ ਦੁਆ ਹੈ ਕਿ ਜਲਦੀ ਤੋਂ ਜਲਦੀ ਫਿਲਮਾਂ ਸਟਾਰਟ ਹੋਣ ਬਿਕੋਜ਼ ਬਹੁਤ ਜਿਹੜੇ ਕਿ ਲੋਕ ਜਿਹੜੇ ਡੇਲੀ ਬੇਸਿਸ ਤੇ ਸਿਨੇਮਾ ਤੋਂ ਕਮਾਉਂਦੇ ਸੀ, ਉਹਨਾਂ ਦਾ ਰੁਜ਼ਗਾਰ ਜਿਹੜਾ ਕਿ ਰੁਕ ਗਿਆ ਹੈ। ਫਿਲਮ ਟੈਕਨੀਸ਼ੀਅਨ, ਸਪੌਟ ਬॉय ਤੋਂ ਲੈ ਕੇ ਹਰ ਬੰਦਾ ਜੋ ਫਿਲਮਾਂ ਦੇ ਨਾਲ ਜੁੜ ਕੇ ਡੇਲੀ ਬੇਸਿਸ ਤੇ ਅਰਨਿੰਗ ਕਰਦਾ ਸੀ, ਉਹ ਲੋਕ ਕਾਫੀ ਜ਼ਿਆਦਾ ਇਫੈਕਟਡ ਹੋਏ ਨੇ। ਸੋ ਹਾਲਾਂਕਿ ਸਾਡੇ ਜਿਹੜੇ ਐਕਟਰਸ ਨੇ, ਆਰਟਿਸਟ ਨੇ, ਉਹਨਾਂ ਨੇ ਕਾਫੀ ਜ਼ਿਆਦਾ ਹੈਲਪ ਵੀ ਕੀਤੀ ਹੈ, ਜਿਸ ਕਰਕੇ ਸਲੂਟ ਬਣਦਾ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਆਰਟਿਸਟਾਂ ਨੂੰ, ਐਕਟਰਸ ਨੂੰ, ਜਿਨ੍ਹਾਂ ਨੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆਪਣੀ ਹੀ ਇੰਡਸਟਰੀ ਦੇ ਲੋਕਾਂ ਦੀ ਜਾਂ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਹੈਲਪ ਕੀਤੀ ਆ ਜਿਨ੍ਹਾਂ ਨੂੰ ਹੈਲਪ ਦੀ ਜ਼ਰੂਰਤ ਸੀ। ਸੋ ਅਰਦਾਸ ਕਰੋ, ਮੇਰੀ ਵੀ ਇਹੀ ਰਿਕੁਐਸਟ ਆ ਕਿ ਬੜੀ ਜਲਦੀ ਅਸੀਂ ਹੁਣੇ ਕਰੋਨਾ ਵਾਇਰਸ ਤੋਂ ਆਲਮੋਸਟ ਬਾਹਰ ਨਿਕਲਣ ਵਾਲੇ ਹਾਂ, ਅਸੀਂ ਬਾਹਰ ਨਿਕਲੀਏ
ਜਿਹੜੀ ਕਿ ਸਾਡੇ ਦੁਬਾਰੇ ਸ਼ੂਟਸ ਨੇ ਉਹ ਸਟਾਰਟ ਹੋਣ ਜੁਲਾਈ ਅਗਸਤ ਦੇ ਵਿੱਚ, ਫੁੱਲ ਫਲੈਜ ਸ਼ੂਟ ਸਟਾਰਟ ਹੋਣ ਬਿਨਾਂ ਕਿਸੇ ਡਰ ਤੋਂ। ਪਰ ਫਿਲਮਾਂ ਅਗਸਤ ਤੋਂ ਅੱਗੇ ਜਾ ਕੇ ਹੀ ਰਿਲੀਜ਼ ਹੋਣੀਆਂ ਸ਼ੁਰੂ ਹੋਣਗੀਆਂ ਰਫ਼ਤਾਰ ਦੇ ਨਾਲ। ਅਗਸਤ ਤੋਂ ਬਾਅਦ ਜਾ ਕੇ ਸ਼ਾਇਦ ਮੇਕਰਜ਼ ਸੋਚਣਗੇ। ਸੋ 3-4 ਮਹੀਨੇ ਪ੍ਰੋਪਰ ਲੱਗ ਜਾਣੇ ਨੇ ਦੁਬਾਰਾ ਗੱਡੀ ਨੂੰ ਟਰੈਕ ਤੇ ਆਉਣ ਦੇ ਲਈ। ਸੋ ਉਦੋਂ ਤੱਕ ਤੁਸੀਂ ਇੰਟਰਨੈਟ ਤੇ ਸਮਾਂ ਗੁਜ਼ਾਰੋ, ਵੈਬ ਸੀਰੀਜ਼ ਦੇਖੋ, ਮੈਂ ਤਾਂ ਇਹੀ ਕਹੂੰਗਾ। ਪਰ ਦੁਆ ਜ਼ਰੂਰ ਕਰਿਓ ਕਿ ਬੜੀ ਜਲਦੀ ਸਾਡੀ ਫਿਲਮ ਇੰਡਸਟਰੀ ਟਰੈਕ ਤੇ ਆਵੇ ਤੇ ਦੁਬਾਰਾ ਕਰੋਨਾ ਵਾਇਰਸ ਦਾ ਜਿਹੜਾ ਕਿ ਇਹ ਜਿਹੜਾ ਡਰ ਆ ਸਾਡੇ ਚੋਂ ਮੁੱਕੇ, ਦੁਬਾਰਾ ਅਸੀਂ ਸਿਨੇਮਾਸ ਦੇ ਵਿੱਚ ਜਾਈਏ, ਇੰਜੋਏ ਕਰੀਏ, ਪੌਪਕਾਰਨ ਖਾਈਏ ਤੇ ਕੋਕਾ ਕੋਲਾ ਪੀਏ ਤੇ ਜਨਾਬ ਫਿਲਮਾਂ ਦੇਖੀਏ, ਇੰਜੋਏ ਕਰੀਏ। ਸੋ ਇਹ ਸੀ ਮੇਰੇ ਵੱਲੋਂ ਜੋ ਜਿੰਨੀ ਕੁ ਜਾਣਕਾਰੀ ਮੈਨੂੰ ਮਿਲੀ, ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਦੋਂ ਤੱਕ ਸ਼ੂਟਿੰਗਾਂ ਸਟਾਰਟ ਹੋਣਗੀਆਂ ਪ੍ਰੋਪਰਲੀ ਤੇ ਕਦੋਂ ਤੱਕ ਫਿਲਮਾਂ ਫੁੱਲ ਫਲੈਜ ਥੀਏਟਰਸ ਦੇ ਵਿੱਚ ਆਉਣੀਆਂ ਦੁਬਾਰਾ ਸ਼ੁਰੂ ਹੋ ਜਾਣਗੀਆਂ। ਇੰਤਜ਼ਾਰ ਲੰਮਾ ਕਰਨਾ ਪੈਣਾ, 3-4 ਮਹੀਨੇ ਲੱਗ ਸਕਦੇ ਨੇ, ਬਿਕੋਜ਼ ਕੋਈ ਵੀ ਰਿਸਕ ਨਹੀਂ ਲੈਣਾ ਚਾਹੂਗਾ, ਕੋਈ ਵੀ ਉਸ ਟਾਈਮ ਫਿਲਮ ਨਹੀਂ ਰਿਲੀਜ਼ ਕਰੂਗਾ ਜਿਸ ਟਾਈਮ ਗੈਦਰਿੰਗ ਕਰਨ ਤੋਂ ਲੋਕ ਡਰ ਰਹੇ ਨੇ ਤੇ ਸਰਕਾਰ ਨੇ ਵੀ ਪਾਬੰਦੀ ਲਾਈ ਹੋਈ ਆ। ਸੋ ਇਹ ਸੀ ਇੱਕ ਛੋਟੀ ਜਿਹੀ ਅਪਡੇਟ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀ ਇੰਡੋਜ਼ ਟੀਵੀ ਦੇ ਮਾਧਿਅਮ ਰਾਹੀਂ, ਕਿਉਂਕਿ ਕਾਫੀ ਸੱਜਣਾਂ ਨੇ ਸਵਾਲ ਕੀਤੇ ਸੀ। ਸੋ ਜਿੰਨੀ ਕੁ ਨੌਲੇਜ, ਜਿੰਨੀ ਕੁ ਜਾਣਕਾਰੀ ਮੇਰੇ ਕੋਲ ਸੀ, ਮੈਂ ਤੁਹਾਡੇ ਨਾਲ ਸ਼ੇਅਰ ਕੀਤੀ। ਸੋ ਵੀਡੀਓ ਚੰਗੀ ਲੱਗੀ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਾਕੀਆਂ ਨੂੰ ਵੀ ਜਾਣਕਾਰੀ ਮਿਲ ਜਾਵੇ। ਸਤਿ ਸ਼੍ਰੀ ਅਕਾਲ, ਪਿਆਰ ਭਰੀ ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ।